ਓਏ ਵਿਕ ਜਾ ਆ ਲੱਗਦਾ ਤੇਰਾ ਸਾਡੇ ਨਾਲ ਦਿਲ ਲੱਗ ਗਿਆ। ਪਰਸੋਂ ਦਾ ਲਿਆਂਦਾ ਤੈਨੂੰ ਅਸੀਂ, ਅੱਧੀਆਂ ਲਾਲੀਆਂ ਸਾਡੇ ਅੱਡੇ ਤੇ ਆਈਆਂ ਤੈਨੂੰ। ਓਏ ਹੋਏ ਮੱਖੀ ਬਹੁਤ ਆ, ਇੱਕ ਪਤਾ ਨਹੀਂ। ਉਹ ਸਾਰੀਆਂ ਮੱਖੀਆਂ ਇੱਧਰ ਨੂੰ ਭੇਜੀ ਜਾਣਾ, ਇੱਧਰ ਵੀ ਝੱਲ ਮਾਰ ਦੇ ਆ ਕੇ। ਉਸਤਾਦ ਜੀ ਤੈਨੂੰ ਝੱਲ ਕੇ ਮਾਰਨੀ ਹੈ ਤੇ ਫਰੂਟ ਆ ਤੈਨੂੰ ਝੱਲ ਮਾਰਾਂਗਾ ਮੈਂ 5 ਸਾਲਾਂ ਬਾਅਦ। ਕਿਉਂਕਿ ਫਿਰ ਤੂੰ ਗੱਲ ਜਾਣਾ ਉਸਤਾਦ। ਮੂੰਹ ਬੰਦ ਕਰਿਆ ਕਰ। ਤੇਰੀ ਤਬੀਅਤ ਏਦਾਂ ਦੀ ਰਹਿੰਦੀ ਆ ਹੁਣ। ਤਮੀਜ਼ ਨਹੀਂ ਹੈਗੀ ਤੈਨੂੰ ਭੁਰਾ ਵੀ ਉਸਤਾਦ ਨਾਲ ਗੱਲ ਕਿਵੇਂ ਕਰਨੀ ਹੈ। ਤਾਜੀ ਇਹਦੇ ਡੰਡੀ ਵੜ ਲਵਾਂਗਾ। ਉਹ ਦੰਦੀ ਨਾ ਵੱਡੀਆਂ, ਮੈਂ ਤੈਨੂੰ ਦੱਸ ਦਵਾਂ, ਮੈਂ ਤੇਰੇ ਛੋਟਾ ਮਾਰ ਦੇਣਾ ਤੇਰੇ ਚ। ਸਵੇਰ ਦਾ ਹਾਲੇ ਕੋਈ ਗਾਹਕ ਨਹੀਂ ਆਇਆ। ਮੈਨੂੰ ਨਹੀਂ ਖੜਨ ਦਿੱਤਾ ਫਰੂਟ, ਮੈਨੂੰ ਨਹੀਂ ਖੜਨ ਦੇ। ਕਿੱਦਾਂ ਦਾ ਮਾੜਾ ਹੋਇਆ ਲੱਗਾ ਹੋਵੇ ਫਰੂਟ ਉਸਤਾਦ ਦਾ ਤੇ ਸ਼ਾਗਿਰਦ ਮਾੜਾ ਹੋ ਜਾਏ, ਲਾਹਣਤ ਹੈ ਉਹਦੇ ਉਸਤਾਦ ਉਹ ਤੇ। ਪੁੱਤ ਥੋੜੀ ਕਮਾਈ ਕਰ ਲਾ, ਸ਼ਾਮ ਦੇ ਟਾਈਮ ਜਿੰਨਾ ਫਰੂਟ ਹੋਣਾ ਮੈਂ ਤੈਨੂੰ ਪਤਾ ਸ਼ਾਪਰ ਚ ਪਾ ਦੇਣਾ ਹੁੰਦਾ। ਮੈਨੂੰ ਉਹੀ ਸ਼ਾਪਰ ਚ ਪਾ ਕੇ ਨਿੰਨਾ ਜਿਹੜਾ ਰਾਹ 'ਚ ਸੁੱਟਣਾ ਹੁੰਦਾ ਗਲਿਆ। ਕਦੀ ਮੈਨੂੰ ਕਿਹਾ ਗਿਆ ਲੈ ਜਾ ਬੱਚਿਆਂ ਵਾਸਤੇ ਵੀ। ਓਏ ਪੁੱਤ ਮੰਡੀ ਨੂੰ ਅੱਗ ਲੱਗੀ ਆ। ਓਏ ਉਸਤਾਦ ਕੀ ਹੋਇਆ ਫਿਰ, ਬੰਦੇ ਬਚ ਗਏ? ਓਏ ਨਹੀਂ ਓਏ, ਹਾਂ ਓਏ ਸੌਦੇ ਨੂੰ ਅੱਗ ਲੱਗੀ, ਸੌਦੇ ਨੂੰ। ਓਏ ਸੌਦੇ ਨੂੰ ਅੱਗ ਨਾ ਲੱਗੇ, ਤੋਬਾ ਬੇੜਾ ਗਰਕ ਹੋ ਜਾਂਦਾ ਬੰਦੇ ਦਾ। ਜਾ ਮੈਂ ਤੈਨੂੰ ਕਹਿੰਦਾ ਖਰਬੂਜੇ ਦਾ ਮੈਂ ਰੇਟ ਪੁੱਛਿਆ। ਅੱਛਾ ਯਕੀਨ ਕਰ, ਮੈਂ ਤਾਂ ਕੰਨਾਂ ਨੂੰ ਹੱਥ ਲਾਏ ਉੱਤੇ। ਤੋਬਾ। ਕੀ ਹੋਇਆ, ਤੂੰ ਕਿਉਂ ਰੇਟ ਪੁੱਛਿਆ? ਤੇਰਾ ਆਪਣਾ ਅੱਡਾ, ਤੂੰ ਲੋਕਾਂ ਕੋਲੋਂ ਕਿਉਂ ਲੈਣਾ ਹੈ? ਕਿਹੜਾ ਮਾੜਾ ਉਸਤਾਦ ਤੂੰ, ਤੇਰਾ ਆਪਣਾ ਇੱਥੇ ਪਿਆ ਰਹਿੰਦਾ, ਲੋਕਾਂ ਕੋਲੋਂ ਤੂੰ ਲੈਂਦੇ ਆ। ਉਹ ਕੁੱਤਿਆਂ ਮੰਡੀਆਂ ਰੇਟ ਪੁੱਛਿਆ, ਮੰਡੀਆਂ। ਅੱਛਾ ਮੰਡੀਆਂ ਕੀ ਕਹਿੰਦੇ? ਕਹਿਣਾ ਕੀ ਆ, ਹੱਥ ਲੈ। ਮੈਨੂੰ ਲੱਗਦਾ ਤੇਰੀ ਹਮਗਣਾ ਮੱਖੀਆਂ ਇਕੱਠੀਆਂ ਹੁੰਦੀਆਂ ਨਹੀਂ ਤੇ ਕਦੀ ਇੰਨੀਆਂ ਫਾਲਸੇ ਤੇ ਬੈਠੀਆਂ ਨਹੀਂ ਅੱਗੇ। ਤੇਰੀ ਹਮਗਣਾ ਇਕੱਠੀਆਂ ਹੁੰਦੀਆਂ ਲੱਗਦਾ। ਸੇਬ ਦੇਖ ਲੈ, ਸੇਬ ਦੇਖ। ਹਾਲੇ ਕਿ ਮੌਸਮ ਬਣੀ ਸੇਬ ਦਾ। ਆਏ ਹਾਏ ਉਸਤਾਦ ਵੇਖ ਨਾ, ਫਿਰ ਤੈਨੂੰ ਪਤਾ ਗਦਾਮਾਂ 'ਚ ਫਰੂਟ ਪਿਆ ਵਾ, ਉਦਾਂ ਹੀ ਆ ਜਾਂਦਾ ਗਦਾਮਾਂ ਦੇ ਵਿੱਚੋਂ। ਉਹ ਬਸ ਪੁੱਤੇ, ਇਹ ਦੁਨੀਆਦਾਰੀ ਆ, ਏਦਾਂ ਚੱਲਦੀ ਰਹਿਣੀ ਆ। ਅੱਛਾ ਸਾਜੀ, ਉਹ ਗਦਾਮ ਨੂੰ ਤਾਲਾ ਲਾਇਆ ਸੀ, ਉੱਤੇ ਅੰਬ ਪਿਆ ਸੀ ਆਪਣਾ। ਅੱਛਾ ਮੇਰੀ ਗੱਲ ਸੁਣ ਲਾ, ਤੇ ਜਾ ਕੇ ਨਾ ਅੰਬ ਨੂੰ ਸਿੱਧਾ ਪੱਧਰਾ ਕਰਕੇ ਨਾ, ਉਹ ਮੇਰਾ ਪੁੱਤ ਪੇਟੀਆਂ ਦੇ ਵਿੱਚ ਨਾ ਉਹਨੂੰ ਸੈੱਟ ਬੱਟ ਕਰ ਦੇ। ਆ ਕੇ ਨਾ ਉਹ ਅੰਬਾਂ ਨੂੰ, ਉਹ ਜਿਹੜਾ ਗਦਾਮ 'ਚ ਅੰਬ ਪਿਆ ਜਿੰਨਾ ਵੀ ਪਿਆ ਨਾ ਉਹਨੂੰ ਸੈੱਟ 5 ਪੇਟੀਆਂ ਸਾਜੀ 10 ਬਿਆਨੀਆਂ ਦੀ 5 ਆ ਲੱਗੀਆਂ ਵਾ ਤੇ 5 ਉੱਥੇ ਗਦਾਮ 'ਚ ਪਈਆਂ। ਮੈਂ ਵੀ ਤੈਨੂੰ ਇਹ ਭੌਂਕਣ ਡਿਆ ਆ, ਜਿਹੜਾ ਪਿੱਛੇ ਮਾਲ। ਭੌਂਕਿਆ ਨਾ ਕਰ ਉਸਤਾਦ, ਤੂੰ ਮੇਰਾ ਉਸਤਾਦ ਆ, ਮੈਨੂੰ ਤੂੰ ਸਿੱਧਾ ਹੀ ਸਮਝਾ ਦਿਆਗਾ। ਭੌਂਕਿਆ ਨਾ ਕਰ। ਮੇਰੇ ਕਹਿਣ ਦਾ ਮਕਸਦ ਜਿਹੜੀਆਂ ਪਿੱਛੇ ਪਈਆਂ ਨੇ ਪੇਟੀਆਂ, ਆਹੋ ਉਹ 5 ਦੇ ਪੇਟੀਆਂ ਦਾ ਮਾਲ ਹੈਗਾ ਨਾ। ਹਾਂ ਤੇ ਬਾਅਦ ਉਹਨੂੰ ਸੈੱਟ ਬੱਟ ਕਰਿਆ ਮੇਰਾ ਪੁੱਤ। ਅੱਛਾ ਹਾਂ ਲੈ ਉਸਤਾਦ, ਮੈਨੂੰ ਪਤਾ ਆਪਾਂ ਕਿਉਂ ਰੱਖੀਆਂ ਵਾ, ਤੈਨੂੰ ਤੇ ਪਤਾ ਹੀ ਆ। ਜਾ ਉੱਠ ਤੇ ਮੈਨੂੰ ਵੀ ਪਤਾ ਉੱਥੇ ਕਿਉਂ ਰੱਖੀਆਂ। ਓਏ ਲੇਕਿਨ ਉਸਤਾਦ ਗਾਹਕ ਨਾ ਜਦੋਂ ਤੇਰੇ ਵੱਲ ਨੂੰ ਆਵੇ ਫੌਰੀ ਆ ਫਰੂਟ ਦੀ ਤਾਰੀਫ ਕਰਿਆ ਕਰ ਆਪਣੇ ਦੀ। ਓਕੇ ਹੋ ਗਿਆ ਤੇ ਉਸਤਾਦ ਹੱਕ ਲਾ ਕੇ ਪੱਕੇ ਬਾਗਾਂ ਦੇ ਪੱਕੇ ਆ। ਉਹ ਬਾਗਾਂ ਦੇ ਪੈਲੀਆਂ 'ਚ ਹੁੰਦੇ ਆ, ਪੈਲੀਆਂ 'ਚ ਬਾਗਾਂ 'ਚ ਕਿੱਥੋਂ ਆ ਗਏ? ਉਹ ਬਾਗਾਂ 'ਚ ਮਾਲਟੇ ਹੁੰਦੇ, ਬਾਗਾਂ 'ਚ ਅੰਬ ਹੁੰਦੇ, ਖਰਬੂਜਾ ਬਾਗਾਂ ਦੇ ਵਿੱਚ ਕੀ ਲੈਣ ਚਲਾ ਗਿਆ? ਮੈਂ ਤੇਰੇ ਪਿਓ ਸੇਬ ਦੀ ਗੱਲ ਕੀਤੀ ਆ। ਅੱਛਾ ਖਰਬੂਜੇ ਦਾ ਨਾਂ ਲਿਆ ਤਾਂ ਕੀ ਤੂੰ ਖਰਬੂਜੇ ਦੇ ਮਾਰਨੇ ਆ, ਉਦੋਂ ਬਾਗਾਂ ਦੇ ਪੱਕੇ ਕਹਿੰਦੇ ਆ। ਆ ਲੈ ਜਾਓ ਸਿੰਦੜੀ, ਲੈ ਜਾਓ ਸਿੰਦੜੀ। ਉਹ ਖਰਬੂਜਾ ਸਿੰਦੜੀ ਨਹੀਂ ਹੁੰਦਾ, ਉਹ ਅੰਬ ਹੁੰਦਾ ਸਿੰਦੜੀ। ਉਹ ਖਰਬੂਜੇ ਨੂੰ ਨਹੀਂ ਕਹਿੰਦਾ, ਤੇ ਤੇਰਾ ਪਿਓ ਉਹ ਅੰਬ ਪਿਆ ਨੂੰ ਕਹਿੰਦਾ। ਮੈਂ ਮੇਰਾ ਤੂੰ ਦਿਮਾਗ ਖਾਦਾ ਇੱਕ। ਸਾ ਜਿਹੜੀ ਚੀਜ਼ ਤੇ ਤੂੰ ਟਾਕੀ ਮਾਰਦਾ ਤੇ ਆਵਾਜ਼ ਤੂੰ ਦੂਜੇ ਫਰੂਟ ਦੀ ਲਾਉਂਦਾ ਤਾਂ ਜਿਹੜਾ ਵਿਕਦਾ ਨਹੀਂ। ਆ ਚਮਨ ਦੇ ਲਾ ਜਾਓ, ਚਮਨ ਦੇ ਲਾ ਜਾਓ। ਉਹ ਚਮਨ ਦਾ ਨਹੀਂ, ਲੋਹਾ ਸਟੀਲ ਦਾ ਵਾ। ਚਮਨ ਦਾ ਕਿੰਨੇ ਕਹਿਤਾ? ਚਮਨ ਦੇ ਅੰਗੂਰ ਹੁੰਦੇ ਉਸਤਾਦ, ਚਮਨ ਦੇ ਅੰਗੂਰ ਹੁੰਦੇ ਆ। ਮੈਂ ਅੰਬਾਂ ਦੀਆਂ ਪੇਟੀਆਂ ਸਹੀ ਕਰਾ ਆ ਤੂੰ ਇੱਥੇ ਬਹਿ, ਮੈਂ ਚੱਲਦਾ। ਤੂੰ ਇੱਥੇ ਬਹਿ ਕੇ ਸੌਦਾ ਦੇ। ਖਿੱਚ ਗਿਆ ਨਾ ਮੈਨੂੰ ਪਤਾ ਵੀ ਇੱਕ ਦਿਨ ਮੈਂ ਹੀ ਚਲਾਉਣੀ ਆ, ਤੂੰ ਜਾਨ ਛਡਾਉਣੀ ਦੁਕਾਨ ਤੋਂ। ਕਿਉਂ ਨਾ ਛਡਾਉਣੀ? ਮੈਂ ਉਹ ਮੈਂ ਲੱਖਾਂ ਰੁਪਇਆ ਲਾਇਆ ਦੁਕਾਨ ਤੇ। ਬੜੇ ਸ਼ੀਸ਼ੇ ਲਾਏ ਸਾਈਡਾਂ ਦੇ, ਬੜੇ ਸ਼ੀਸ਼ੇ ਲਾਏ। ਮੱਖੀ ਸਿੱਧੀ ਉਹ ਟਾਲ ਤੋਂ ਸਿੱਧੀ ਇੱਥੇ ਆਉਂਦੀ। ਮੱਖੀ ਆਉਣੀ ਆ ਲਾਸ਼ ਪਈ ਆ ਖਰਾਬ ਹੋਈ। ਆ ਮੈਂ ਅੱਛਾ ਅੰਬਾਂ ਦੀਆਂ ਪੇਟੀਆਂ ਠੀਕ ਕਰਿਆ ਵਾ ਤੇ ਆ ਜਰਾ ਧਿਆਨ ਨਾਲ ਸੌਦਾ ਵੇਚੀ, ਧਿਆਨ ਨਾਲ। ਅੱਛਾ ਭਾਜੀ, ਤੇਰੇ ਇੱਥੋਂ ਕਦੀ ਵੱਧ ਨਹੀਂ ਪਈ ਚੀਜ਼। ਦੇ ਦਿਆ ਕਰ ਭੋਰਾ ਚੋਲ ਕੰਡੇ ਦੀ ਨਾ ਪਰਲੇ ਪਾਸੇ ਵੱਜਣ ਦਿਆ ਕਰ। ਨਿਕਲ ਜਾ, ਮੈਂ ਤੈਨੂੰ ਕਹਿੰਦਾ ਚੱਲ ਜਾ। ਉਹ ਜਾ ਕੇ ਗਦਾਮ ਤੇ ਚੱਲ ਜਾ ਪੁੱਤ। ਉਹ ਮਾਲ ਸਿੱਧਾ ਪੱਧਰਾ ਕਰ ਲੈ ਜਾ। ਲੈ ਆਖਰੀ ਲਾਂਤੀਆ ਫਰੂਟ ਵਾਲੀ। ਇੱਕ ਤਾਂ ਮੈਂ ਸਿਗਰਟ ਤੋਂ ਬਾਹਰ ਚੱਲੂਗਾ ਯਾਰ ਗਰਮੀ ਬੜੀ ਆ, ਗਰਮੀ ਚ ਫਰੂਟ ਵਾਲੇ ਵੀ ਯਾਰ ਅੱਲਾ ਕੋ ਗਾਹਕ ਭੇਜ ਚੰਗਾ ਜਿਹਾ। ਹਾਂ ਘੱਟ ਹੀ ਮਾਲ ਲਿਆ ਆ ਦੁਕਾਨ ਮੈਂ ਤਾਂ ਕਹਿੰਦਾ ਹੁਣ ਅੱਗੇ ਕਿੱਥੇ ਸਾਰੇ ਦੁੱਖ ਦੂਰ ਹੋ ਜਾਣੇ। ਨਹੀਂ ਆਵੇ ਹੈ ਤੇ ਆਇਤ ਕੋ ਮਾਲ ਨੂੰ। अस्सलाम वालेकुम। वालेकुम सलाम जी, बिस्मिल्लाह। अस्सलाम वालेकुम भाजी। वालेकुम सलाम भाजी, की हाल है? ठीक ठाक, ਤੁਸੀਂ ਸੁਣਾਓ? खैर 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 भाई। ਓਏ ਹੋਏ ਹੋਏ ਭਾਜੀ ਆ ਦੇਖੋ, ਭਾਜੀ ਆ ਦੇਖੋ, ਆ ਦੇਖੋ। ਹਾਂਜੀ ਦੇਖ ਇਹ ਲੈ। ਸਿੰਦਰੀ ਹੈਗਾ ਜੀ, ਸਿੰਦਰੀ। ਅੱਛਾ ਜੀ, ਸਿੰਧੂ ਆਏ ਸਿੰਧੂ। ਉਹ ਸਿੰਦਰੀ, ਉਹ ਭਾਜੀ ਸਿੰਧ ਤੋਂ ਹੀ ਆਉਂਦੇ। ਅੱਛਾ ਆ ਚੌਂਸਾ ਚੌਂਸਾ। ਹਾਂ। ਚੌਂਸਾ ਕਿੱਥੇ ਸ਼ਹਿਰ ਆ? ਉਹ ਚੌਂਸਾ ਭਾਜੀ ਸ਼ਹਿਰ ਨਹੀਂ ਹੈਗਾ, ਇਹਦਾ ਨਾਮ ਅੰਬ ਦਾ ਨਾਮ ਆ। ਅੱਛਾ ਅੰਬ ਦਾ ਨਾਂ ਚੌਂਸਾ। ਸਹੀ। ਹਾਂ ਆ ਦੇਖ ਲਓ, ਲੀਚੀ ਆਈ, ਜਾਂ ਲੀਚੀ ਦੇਖ ਲਓ। ਨਹੀਂ ਲਾਚੀਆਂ ਨਹੀਂ ਚਾਹੀਦੀਆਂ। ਲਾਚੀਆਂ ਨਹੀਂ ਭਾਜੀ, ਅਸੀਂ ਤੇ ਦੇਖ ਪਕਾਉਣ ਰਹੇ ਆ। ਲੀਚੀ। ਅੱਛਾ ਲੀਚੀ। ਹਾਂ ਬੜਾ ਅੱਛਾ ਫਰੂਟ ਹੈਗਾ ਭਾਜੀ। ਸਹੀ।
ਆ ਕੇਲਾ ਬਹੁਤ ਅੱਛਾ ਹੈ, ਮਿੱਠਾ, ਸ਼ਹਿਦ ਨਾਲੋਂ ਬਹੁਤਾ ਮਿੱਠਾ। ਕੇਲਾ ਬਹੁਤ ਕਮਜ਼ੋਰ ਆ ਤੁਹਾਡੇ ਕੋਲ ਨਾ। ਉਹ ਭਾਜੀ ਕੇਲੇ ਨੇ ਕਿਹੜਾ ਪੋਲੀਓ ਹੋਇਆ ਆ, ਬੜੇ ਕਮਜ਼ੋਰ ਨੇ। ਨਹੀਂ ਦੇਖੋ ਨਾ ਬਰੀਕ ਕੇਲਾ ਆ ਭਾਜੀ ਇਹ। ਉਹ ਭਾਜੀ ਇਹ ਕਤਰੇ ਪਲਾਏ ਇਹਨਾਂ ਨੂੰ। ਕਤਰੇ ਕਾਦੇ ਪਲਾਏ ਨੇ? ਹਾਂ ਪੋਲੀਓ ਤੋਂ। ਅੱਛਾ ਆੜੂ ਬਹੁਤ ਅੱਛਾ ਜੇ ਭਾਜੀ, ਤੁਹਾਡੇ ਤੁਸੀਂ ਖਾਓਗੇ ਨਾ ਤੇ ਮੈਂ ਕਹਿੰਦਾ ਕਿਆ ਬਾਤ ਹੈ, ਮਹਿਮਾਨਾਂ ਕੇ ਰੱਖੋਗੇ, ਮਹਿਮਾਨ ਖੁਸ਼ ਹੋ ਜਾਣਗੇ। ਆ ਉਦਾਂ ਹੀ ਆੜੂ ਤੋਂ ਮੈਲ ਲੱਥੀ ਆਂਦਾ ਉਹ ਮੈਲ ਲੱਥੀ ਹੈ, ਤੇਰਾ ਵੱਡਾ ਮੁੰਡਾ ਆ ਜੇ ਤੂੰ ਮੈਲ ਲੱਥਣ ਡਈ ਆ। ਉਹ ਭਾਜੀ ਇੰਨਾ ਟਾਈਮ ਕਿੱਥੋਂ ਹੁੰਦਾ ਸੀ, ਸਾਰੇ ਫਰੂਟ ਧੋਈਏ, ਅੱਲਾ ਖੈਰ ਕਰੇ। ਅੱਛਾ ਅੱਛਾ ਇਨਸਾਨ ਆ, ਮੈਂ ਸਮਝਿਆ ਮੇਰੇ ਆਲੂ ਬੁਖਾਰੇ ਦਾ ਡੱਬਾ ਪਿਆ ਵਾ। ਕਿੱਦਾਂ ਲਾਇਆ? ਕੀ ਕਿੱਦਾਂ ਲਾਇਆ ਫਰੂਟ ਭਾਜੀ? ਹੇਠਾਂ ਉੱਪਰ ਕਰਕੇ ਲਾਇਆ ਭਾਜੀ। ਕਹਿੰਦੇ ਹੇਠੋਂ ਉੱਪਰੋਂ ਤਾਂ ਮਰਾਜ ਯਾਰ ਕਿ ਰੇਟ ਰੂਟ ਇਹਨਾਂ ਦਾ ਕੀ ਹਾਂ ਰੇਟ ਭਾਜੀ ਜਿੱਦਾਂ ਕਹੋਗੇ ਕਰ ਲਾਂਗੇ। ਤੁਸੀਂ ਲੈਣਾ ਕਿੰਨਾ ਕਾ? ਭਾਜੀ ਇਹ ਫਰੂਟ ਲਿਆ ਨਹੀਂ, ਇਹ ਫਰੂਟ ਲੈ ਕੇ ਰੋਈਦਾ। ਹੌਸਲਾ ਕਰ, ਕੋਈ ਨਹੀਂ। ਉਹ ਫੌਜ ਹੋਇਆ ਹੋ ਕੀ ਆ, ਗਈ, ਕੀ ਫੌਜ ਹੋ ਗਈ ਭਾਜੀ ਬਸ। ਕੋਈ ਨਹੀਂ ਹੌਸਲਾ ਕਰ ਯਾਰ, ਹੌਸਲਾ ਕਰ। ਇਹਨੇ ਗੱਲ ਤਾਂ ਦੱਸੋ ਕੀ ਹੋਇਆ ਕੀ ਆ? ਕਿੱਦਾਂ ਲਾਇਆ, ਕਿੱਦਾਂ ਫਰੂਟ? ਫਰੂਟ ਤਾਂ ਭਾਜੀ ਜਿਸ ਤਰ੍ਹਾਂ ਕਹੋਗੇ ਲਾ ਲਾਂਗੇ, ਟੈਨਸ਼ਨ ਵਾਲੀ ਗੱਲ ਨਹੀਂ। ਪਹਿਲਾਂ ਦੁੱਖ ਦੱਸੋ ਤੁਹਾਨੂੰ ਗੱਲ ਕੀ ਹੈ? ਉਹ ਹੌਸਲਾ ਕਰ, ਹੌਸਲਾ ਕਰ। ਹੁਣ ਇੱਥੇ ਸੜਕ ਤੇ ਆ ਕੇ ਵੀ ਰੋਈ ਜਾਣਾ ਵੀ ਜਿਹੜੇ ਕੰਮ ਆਏ ਆ ਉਹ ਕਰੀਏ ਤੇ ਜਾਈਏ ਵਾਪਸ, ਕੁਛ ਨਹੀਂ ਹੁੰਦਾ। ਭਾਜੀ ਗੱਲ ਕੀ ਹੋਈ ਆ, ਗੱਲ ਕੀ ਹੈ? ਜਾਣ ਵਾਲਾ ਚਲਾ ਗਿਆ, ਕੋਈ ਨਹੀਂ। ਕੀ ਹੋਇਆ, ਕੌਣ ਮਰਿਆ ਭਾਜੀ? ਮੌਤ ਕੀ ਹੋਈ ਕੋਈ? ਖੱਟਾ ਬਹੁਤ ਹੈ। ਜਿਹੜਾ ਮਰਿਆ ਉਹ ਖੱਟਾ ਸੀ? ਫਾਲਸਾ। ਫਾਲਸਾ ਖੱਟਾ ਹੀ ਹੁੰਦਾ ਭਾਜੀ। ਮਾਮਾ ਮਰ ਗਿਆ ਭਾਜੀ, ਮਾਮਾ ਮਰ ਗਿਆ। ਤੇਰਾ ਮਰ ਗਿਆ, ਤੂੰ ਮੇਰੇ ਤੇ ਕਿ ਮਾਮਾ ਮਰ ਗਿਆ, ਮਾਮਾ ਮਰ ਗਿਆ। ਤੇਰਾ ਮਾਮਾ ਮਰ ਗਿਆ ਕਿ ਮੇਰਾ ਮਰ ਗਿਆ? ਓ ਯਾਰ ਕੋਈ ਨਹੀਂ, ਹੁਣ ਮਰਨ ਵਾਲਾ ਮਰ ਗਿਆ, ਉਹਦੇ ਨਾਲ ਹੁਣ ਮਰ ਜਾਣਾ। ਉੱਥੇ ਗੱਡੀ ਥੱਲੇ ਆ ਜਾ। ਕੀ ਸੀਗਾ ਮਾਮਾ ਜੀ ਨੂੰ, ਗੱਲ ਕੀ ਸੀ? ਕੁਛ ਵੀ ਨਹੀਂ, ਬੜਾ ਚੰਗਾ ਭਲਾ ਤੰਦਰੁਸਤ। ਅੱਛਾ ਰਾਤ ਨੂੰ 9 ਵਜੇ ਕੰਮ ਤੋਂ ਆਇਆ ਵਾ ਅੱਛਾ ਤੇ ਮਾਮੀ ਮੈਨੂੰ ਕਹਿੰਦਾ ਰੋਟੀ ਦੇ। ਅੱਛਾ ਮਾਮੀ ਮੇਰੀ ਨੇ 9 ਵਜੇ ਰੋਟੀ ਦਿੱਤੀ ਭਾਜੀ। ਰੋਟੀ 9 ਵਜੇ? ਹਾਂਜੀ ਉਹ ਖਬਰਾਂ ਸੁਣਦਾ ਸੀ ਨਾ, 9 ਵਜੇ ਰੋਟੀ ਖਾ। ਅੱਛਾ ਨਾਲ ਨਾਲ ਖਬਰਾਂ ਸੁਣਦਾ, ਨਾਲ ਰੋਟੀ ਖਾਂਦਾ। ਹਾਂਜੀ ਮੈਨੂੰ 9 ਵਜੇ ਰੋਟੀ ਦਿੱਤੀ ਭਾਜੀ। ਅੱਛਾ ਅੱਛਾ 10 ਵਜੇ ਫੇਰ ਮੰਗ ਲਈ। 9 ਵਜੇ ਰੋਟੀ ਖਾ ਕੇ 10 ਵਜੇ ਫੇਰ ਮੰਗ ਲਈ। ਉਹ ਮਾਮਾ ਤੇਰਾ ਇੱਟਾਂ ਫੜਾਉਣ ਡਿਆ ਜਿੱਦਾਂ ਨੂੰ ਟੇਡੀ ਜਿਹੀ ਭੁੱਖ ਲੱਗ ਗਈ ਉਹਨੂੰ। ਨਹੀਂ ਉਦੋਂ ਖਬਰਾਂ 'ਚ ਜੰਗ ਲੱਗੀ ਸੀ ਨਾ ਭਾਜੀ, ਫੌਤ ਹੋ ਗਿਆ ਵਾ। ਅੱਲਾ ਰਹਿਮ ਕਰੇ, ਅੱਲਾ ਤੁਹਾਨੂੰ ਸਬਰ ਦੇਵੇ ਜੀ। ਸਾਡੇ ਤਾਂ ਦੁਆ ਹੀ ਆ। ਇਹ ਦੱਸੋ ਹੁਕਮ ਕਰੋ, ਸਾਡੇ ਲਾਇਕ ਕੀ ਕਿਸਮਤ? ਕੀ ਦੱਸੀਏ ਭਾਜੀ? ਕੀ ਹੋਇਆ ਕੀ ਸੀ ਮਾਮੇ ਨੂੰ, ਗੱਲ ਕੀ ਸੀ? ਬਿਮਾਰੀ ਕੀ ਸੀ? ਬਿਮਾਰੀ ਭਾਜੀ ਕੀ ਹੁਣ? ਤੁਸੀਂ ਇੰਜ ਕਰੋ, ਅੱਜ ਤੇ ਝੋਲੀ ਰੱਖ ਕੇ ਤੇ ਹੁਣ ਦੱਸੋ ਤੇ ਮਾਮਾ ਮਰਿਆ ਕਿੱਦਾਂ? ਭਾਜੀ ਨਹੀਂ ਨਹੀਂ ਤੁਹਾਡੇ ਕੋਲ ਦੱਸ ਨਹੀਂ ਨਾ ਹੁੰਦਾ, ਤੁਹਾਡੇ ਕੋਲ ਅਫਸੋਸ ਵੀ ਚੜਿਆ, ਤੁਸੀਂ ਉਧਰ ਵੀ ਇੰਜ ਕਰਕੇ ਹੱਥ ਮਾਰੀ ਜਾਂਦੇ ਆ। ਆ ਕਿੰਨੇ ਦਾ ਡੱਬਾ ਜੀ? ਹਾਂਜੀ ਇਹ ਹੈਗਾ ਜੀ 250 ਰੁਪਏ ਦਾ। 250 ਦਾ? ਇਹ ਕੀ ਕਰਨਾ ਪੁੱਤ, ਕਿੱਥੇ ਕੁਲਾਂ ਤੇ ਰੱਖ ਹੋਣਾ। ਇਹ ਕੁਲਾਂ ਵਾਸਤੇ ਸਮਾਨ ਲੈਣ ਆਏ ਹੋ? ਆ ਠੀਕ ਆ। ਫਾਲਸੇ ਨਾਲ ਭਾਜੀ ਕੁੱਲ ਨਹੀਂ ਬੜੀ ਦੇ, ਦਾਣਿਆਂ ਨਾਲ ਬੜੀ ਦੇ ਆ। ਉਹ ਯਾਰ ਗਿਟਕਾ ਹੁੰਦੀਆਂ ਨੇ ਭਾਜੀ। ਫਰੂਟ ਚਾਹੀਦਾ ਵਾ। ਫਰੂਟ ਹਾਂਜੀ ਮਿਲ ਜਾਏਗਾ ਭਾਜੀ, ਹੁਕਮ ਕਰੋ ਕਿੰਨਾ ਕੁ ਚਾਹੀਦਾ? ਭਾਜੀ ਫਰੂਟ ਚਾਹੀਦਾ, ਜਿਹੜਾ ਕੁਲਾਂ ਤੇ ਨਹੀਂ ਰੱਖੀਦਾ। ਉਹ ਕੁਲਾਂ ਤੇ ਭਾਜੀ ਹਰ ਫਰੂਟ ਹੀ ਰੱਖੀਦਾ ਵਾ, ਕੁਲਾਂ ਦਾ ਕੋਈ ਸਪੈਸ਼ਲ ਫਰੂਟ ਨਹੀਂ ਹੁੰਦਾ। ਅੰਬ ਚਾਹੀਦੇ, ਅੰਬ ਭਾਜੀ ਸਾਨੂੰ। ਅੰਬ ਆ, ਆੜੂ ਆ, ਕੇਲਾ ਆ, ਖਰਬੂਜਾ ਆ। ਭਾਜੀ ਪਹਿਲੀ ਦਫਾ ਮਾਮਾ ਮੇਰਾ ਦਾਦਾ ਪਤਾ। ਪਹਿਲੀ ਦਫਾ ਤੁਸੀਂ ਗੂਗਲ ਤੋਂ ਚੈੱਕ ਕਰ ਲੈਣਾ ਸੀ ਤੇ ਕੁਲਾਂ ਤੇ ਕੀ ਰੱਖੀਦਾ। ਉਹ ਮਾਮਾ ਪਹਿਲੀ ਵਾਰ ਦੇ ਮਰਦੇ ਹੁੰਦੇ ਲੋਕੀ। ਭਾਜੀ ਜਵਾਨ ਸੀ ਮਾਮਾ ਮੇਰਾ। ਜਵਾਨ ਸੀ? ਹਾਂਜੀ ਲੱਗਦਾ ਤੂੰ ਵੀ ਖਾ ਖਾ ਕੇ ਜਵਾਨ ਹੋ ਜਾਣਾ ਜਿੰਨਾ ਕਿ ਤੂੰ ਖਾ ਰਿਹਾ ਵਾ। ਇਹ ਫਾਲਸਾ ਚੰਗਾ ਹੁੰਦਾ ਵਾ ਜਿਗਰ ਵਾਸਤੇ। ਭਾਜੀ ਇਹ ਕੇਲੇ ਦਾ ਦੱਸੋ। ਕੇਲਾ ਭਾਈ 150 ਰੁਪਿਆ। 200 ਵੇਚਿਆ ਤੁਹਾਡੇ ਕੋਲ, 150 ਲਵਾਂਗੇ। ਕਿੰਨਾ? 150 ਭਾਜੀ 150। ਥੋੜਾ ਜਿਹਾ ਘੱਟ ਕਰੋ ਭਾਜੀ। ਭਾਜੀ ਤੁਸੀਂ ਇਹ ਦੱਸੋ ਲੈਣੇ ਕਿੰਨੇ ਆ ਤੇ ਘੱਟ ਵੀ ਕਰ ਲਾਂਗੇ ਤੁਹਾਡੇ ਨਾਲ। ਕੁਲਾਂ ਦੇ ਭਾਜੀ ਜਿੰਨੇ ਕੁ ਰੱਖੀ ਤੇ ਉਹਨੇ ਕੁ ਦੇ ਦਿਓ। ਕੁਲਾਂ ਦੇ ਭਾਜੀ ਤੁਸੀਂ ਇਹ ਦੱਸੋ ਬੰਦੇ ਕਿੰਨੇ ਕੁ ਘਾਟ ਪਾਏ ਆ, ਕਿੰਨੇ ਕੁ ਦਾਨਤੀ ਆ ਤੁਹਾਡੇ ਕੁਲਾਂ ਦੇ? ਉਹ ਭਾਈ ਤੁਹਾਡੇ ਬੜੇ ਹਿਸਾਬ ਦੇ ਨਾਲ ਤੁਸੀਂ ਦੱਸੋ, ਜਿੰਨੇ ਮਹਿਮਾਨ ਨੇ। 10 ਦਰਜਣਾ ਕੇਲੇ ਕਰ ਲਾ। ਹੋ ਗਏ 10 ਦਰਜਣਾ ਹੋ ਗਏ ਜੀ। ਤੇ ਆ ਖਰਬੂਜੇ ਦਾ ਕੀ ਰੇਟ ਆ? ਇਹ ਵੀ ਭਾਈ 150 ਰੁਪਏ ਹੀ ਹੈ। ਤੇ 150 ਤੇ 150। ਉਹ ਤੇਰਾ ਮਾਮਾ ਕਿਤੇ 150 ਨਹੀਂ ਬਚਦਾ ਤਾਂ ਨਹੀਂ ਮਰਿਆ? ਮੈਂ ਲੱਗਦਾ ਤੂੰ ਮਾਮੇ ਕੋਲ 150 ਮੰਗਿਆ ਤੇ ਤੂੰ ਮਰ ਗਿਆ ਉਹ। 100 ਤਾਂ ਲਾਓ ਭਾਜੀ। ਉਹ ਯਾਰ ਲਾ ਲਾਂਗੇ ਚੁੱਪ ਕਰ। ਮੇਰੀ ਗੱਲ ਸੁਣ, ਤੂੰ ਸਮਾਨ ਲੈ ਲਈਏ ਫਿਰ ਤੂੰ ਘਰ ਜਾ ਕੇ ਰੋਲੀ। ਮੈਂ ਤੈਨੂੰ ਸਾਈਡ ਤੇ ਨਾ ਨੁੱਕਰ ਚ ਪਾ ਦੂੰਗਾ, ਰੱਜ ਕੇ ਰੋਲੀ ਬਹਿ ਕੇ। ਇੱਕ ਵਾਰੀ ਸਮਾਨ ਲੈ ਲੈਂਦੇ ਤੇਰੀ। ਕੋਈ ਖਾਂਦਾ ਹੈ ਚੁੱਕ ਕੇ? ਨਹੀਂ ਗੱਲਾਂ ਨੂੰ ਧਿਆਨ ਕਰਨ ਦੇ।
ਅੱਛਾ ਚਲੋ ਖੈਰ 10 ਕਿਲੋ ਖੈਰ ਖਰਬੂਜਾ ਭਾਜੀ ਕਰ ਦਿਓ ਭਾਜੀ। ਭਾਜੀ ਆ ਖਰਮਾਨੀ 250 ਵੇਚੀ ਤੁਹਾਡੇ ਕੋਲ 200 ਲੱਗ ਜਾਏਗੀ। ਖਰਮਾਨੀ ਭਾਜੀ ਇਹ ਦੇਖੋ ਖਰਮਾਨੀ ਗਲੀ ਹੋਈ ਆ। ਉਹ ਭਾਵੇਂ ਨੇ ਵਿੱਚੋਂ ਕੱਢ ਦਿਆਂ ਗਲੀਆਂ ਕੱਢ ਦਾਂਗੇ ਕੋਈ ਨਹੀਂ। ਅੰਬ ਕਿੰਨਾ ਲੈਣਾ ਜੀ? ਮੈਨੂੰ ਦਿਖਾ ਅੰਬ ਮੈਨੂੰ ਦਿਖਾ ਕੀ ਗੱਲ ਹੈ ਇਹਨੂੰ। ਉਹ ਤੇਰੀ ਭਾਣਜੀ ਆ ਤੈਨੂੰ ਦਿਖਾ ਹੈ। ਇਹ ਭਾਈ ਸਿਰਫ ਚੈੱਕ ਕਰਨ ਲਈ ਨਾਲ ਆਇਆ। ਭਾਜੀ ਅੰਬ ਕਿੰਨਾ ਲੈਣਾ ਦੱਸੋ? ਕਰਾ ਲਾ ਦੁੱਖ ਚ ਭਾਜੀ ਦੁੱਖ ਚ। ਅੰਬ ਕਿੰਨਾ ਲੈਣਾ? ਕਿੰਨਾ ਕਰਨਾ ਵਾ? ਅੰਬ ਭਾਜੀ ਖਰਮਾਨੀ 5 ਕਿਲੋ ਖਰਮਾਨੀ। ਤੁਸੀਂ ਇੱਧਰ ਆਓ ਭਾਜੀ ਇੱਧਰ ਆਓ 5 ਕਿਲੋ ਮੈਨੂੰ ਲਿਖਾਈ ਜਾਓ ਕੀ ਲੈਣਾ ਜੀ। ਲਿਖਾਓ ਭਾਜੀ। ਹਾਂਜੀ ਭਾਈ ਬਦਾਮ ਖਾ ਰਹੇ ਆ। 5 ਕਿਲੋ ਖਰਮਾਨੀ ਕਰੋ ਜੀ। ਅੱਛਾ ਜੀ 5 ਕਿਲੋ ਖਰਮਾਨੀ। ਆਲੂ ਬੁਖਾਰਾ ਵਾ। ਹਾਂਜੀ ਆਲੂ ਬੁਖਾਰਾ ਜੀ ਭਾਜੀ। ਇਹ ਕਿੰਨੇ ਦਾ ਡੱਬਾ ਹੈ? ਇਹ ਡੱਬਾ ਨਹੀਂ ਹੁੰਦਾ ਭਾਜੀ ਕਿਲੋ ਦੇ ਹਿਸਾਬ ਨਾਲ 400 ਰੁਪਏ ਕਿਲੋ ਆ। ਤੇ ਡੱਬਿਆਂ 'ਚ ਕਿਉਂ ਲਾਇਆ ਫਿਰ ਜੇ ਡੱਬਾ ਨਹੀਂ ਹੁੰਦਾ? ਉਹ ਡੱਬਿਆਂ 'ਚ ਹੀ ਲਾਉਣਾ ਹੁਣ ਰੇਟ ਤਾਂ ਮੈਂ ਇੱਥੇ ਨਾ 5 ਕਿਲੋ ਇਹ ਵੀ ਕਰਦੇ ਯਾਰ। 5 ਕਿਲੋ ਹੋ ਗਿਆ 5 ਕਿਲੋ ਕਰਨਾ? 5 ਕਿਲੋ ਇਹ ਕਰਦੇ 2 ਕਿਲੋ ਆੜੂ ਕਰਦੇ। 2 ਕਿਲੋ ਆੜੂ ਹੋ ਗਏ। ਹੋਰ ਅੰਬ ਹੈਗਾ ਆਪਣੇ ਕੋਲ। ਅੰਬ ਜਿੰਨਾ ਕਹੋ 5 ਪੇਟੀਆਂ ਪਈਆਂ ਸਾਡੇ ਕੋਲ। ਦੱਸੋ ਕਿੰਨੀਆਂ ਚਾਹੀਦੀਆਂ ਤੁਹਾਨੂੰ? ਸ਼ੌਕ ਨਾਲ ਖਾਂਦਾ ਸੀ ਮਾਮਾ ਅੰਬ ਸ਼ੌਕ ਨਾਲ। ਹਾਂ ਨਹੀਂ ਕਦੀ ਕੱਟ ਕੇ ਖਾਣੇ ਕਦੀ ਛਿੱਛੇ ਪੜਵਾਉਣੇ ਯਾਰ ਕੀ ਕਰਮੀ। 10 ਕਿਲੋ ਅੰਬ ਲਿਖੋ ਜੀ। 10 ਕਿਲੋ ਇਹਨੂੰ ਦੁੱਖਾਂ ਦੇ ਵਿੱਚ ਰਹਿਣ ਦਿਓ। 10 ਕਿਲੋ ਅੰਬ ਲਿਖੋ। 10 ਕਿਲੋ ਅੰਬ ਹੋ ਗਏ ਜੀ। ਅੱਗੇ ਜੀ ਅੱਗੇ ਅੰਬ ਸਹੀ ਨਹੀਂ ਲੱਗਦਾ ਮੈਨੂੰ। ਸਹੀ ਆ। ਓਏ ਅੰਬ ਆ ਤੇਰਾ ਸਾਲਾ ਨਹੀਂ ਖਰਾਬ ਹੋਇਆ ਆ। ਅੰਬ ਭਾਜੀ ਅੰਬ ਮੇਰਾ ਸਾਲਾ ਤਾਂ ਦੱਸੋ ਭਾਜੀ ਉਹ ਖਰਾਬ ਗਲਿਆ ਲੱਗਣ ਡਿਆ। ਉਹ ਗਲਿਆ ਕੱਢ ਦਿਆਂਗੇ ਵਿੱਚੋਂ ਗਲਿਆ ਕੱਢ ਦਿਆਂਗੇ ਵਿੱਚੋਂ। ਮਾਮਾ ਫਰੈਸ਼ ਮਰਿਆ ਵਾ। ਫਰੂਟ ਫਰੈਸ਼ ਚਾਹੀਦਾ। ਫਰੂਟ ਫਰੈਸ਼ ਚਾਹੀਦਾ। ਮਾਮਾ ਤੇਰਾ ਟਾਈ ਪਾ ਕੇ ਮਰਿਆ ਆ ਤੇ ਪੈਂਟ ਕੋਟ ਪਾ ਕੇ ਮਰ ਗਿਆ ਤੇਰਾ ਮਾਮਾ। ਫਰੈਸ਼ ਫਰੂਟ ਚਾਹੀਦਾ। ਨਹੀਂ ਫਰੈਸ਼ ਮਰਿਆ ਨਾ ਮਾਮਾ ਸਵਿਮਿੰਗ ਪੂਲ 'ਚ ਨਹਾਉਂਦਾ ਮਰ ਗਿਆ। ਫਰੈਸ਼ ਸੀ ਉਸ ਟਾਈਮ। ਅੱਛਾ ਭਾਜੀ ਅੰਬ ਕਿੰਨਾ ਕੁ ਵਾ? ਅੰਬ ਬਹੁਤ ਪਿਆ ਮਾਸ਼ਾਅੱਲਾ। ਤੁਸੀਂ ਕਿੰਨਾ ਕੁ ਲੈਣਾ ਜੀ? ਭਾਜੀ ਸਾਨੂੰ ਕਮ ਸੇ ਕਮ 10 ਪੇਟੀਆਂ ਚਾਹੀਦੀਆਂ ਅੰਬ। ਭਾਜੀ 5 ਲੱਗੀਆਂ ਨੇ 5 ਪਿੱਛੇ ਗਦਾਮ 'ਚ ਪਈਆਂ। ਉਹ ਵੀ ਮੰਗਾ ਲੈਣੇ ਕੋਈ ਟੈਨਸ਼ਨ ਨਹੀਂ। ਕੀ ਗੱਲ? ਇਹਦੇ 'ਚੋਂ ਜਿਹੜੇ ਗਲੇ ਪੀਸ ਆ ਨਾ ਉਹ ਤੁਸੀਂ ਸਾਈਡ ਤੇ ਕਰ ਦੇਣੇ ਭਾਜੀ। ਉਹ ਕਰ ਦੇਣਗੇ ਭਾਜੀ ਕੋਈ ਗੱਲ ਇਹ ਕਰ ਦਿਆਂਗੇ। ਹੋਰ ਕੀ ਭਾਜੀ? ਲਿਖ ਲਿਆ ਭਾਜੀ। ਮੈਂ ਲਿਖ ਲਿਆ ਭਾਜੀ 10 ਪੇਟੀਆਂ ਲਿਖ ਲਈਆਂ। ਦੱਸੋ ਕੀ ਕੀ ਲਿਖਿਆ? ਆੜੂ ਲਿਖ ਲਿਆ ਆਪਣਾ ਖਰਮਾਨੀ ਲਿਖ ਲਈ ਆ ਕੇਲਾ ਲਿਖ ਲਿਆ। ਉਸ ਤੋਂ ਇਲਾਵਾ ਅੱਲਾ ਤੁਹਾਡਾ ਭਲਾ ਕਰੇ ਆਲੂ ਬੁਖਾਰਾ ਖਰਬੂਜ਼ਾ ਤੇ 10 ਪੇਟੀਆਂ ਜਿਹੜੀਆਂ ਅੰਬ ਦੀਆਂ। ਇੱਕ 70 ਮਾਮੂ ਦੀ ਸੀ। 70 ਮੋਟਰਸਾਈਕਲ 70। ਉਹ 70 ਭਾਜੀ ਇੱਥੇ ਕਿੱਥੇ ਆ ਗਈ? 2 LCDਆਂ ਭਾਜੀ ਉਹ ਵੀ ਲਿਖ ਲਓ ਉਹਨਾਂ ਦੀਆਂ। ਉਹ ਐਲਸੀਡੀਆਂ ਇਹ ਮਾਮੇ ਨੂੰ ਦੇ ਕੇ ਤੇ ਬਣਾਉਣਾ ਤੁਸੀਂ? ਭਾਜੀ ਜਿੰਨਾ ਸਮਾਨ ਆ ਤੁਸੀਂ ਇੱਕੋ ਵਾਰੀ ਲਿਖ ਲਓ ਨਾ। 1 ਮਿੰਟ ਇੱਧਰ ਰੱਖ ਲਓ ਬਜ਼ੁਰਗ ਇੱਥੇ ਆਓ। ਭਾਜੀ ਜਿਹੜਾ ਅਸੀਂ ਅੰਬ ਲਿਆਈਦਾ ਹੈ ਨਾ ਯਕੀਨ ਕਰੋ ਐਡਾ ਮਿੱਠਾ ਔਰ ਐਡਾ ਰਸੀਲਾ ਤੈਨੂੰ ਮੱਕੀ ਦੱਸਾਂ। ਇੰਜ ਕਰਕੇ ਤੁਸੀਂ ਫੜਨਾ ਸਿੱਧੀ ਤਤੀਰੀ ਤੁਹਾਡੇ ਮੂੰਹ ਤੇ ਪੈਣੀ ਹੈ ਤੇ ਮਜ਼ਾ ਆ ਜਾਣਾ। ਗੁਟਕੀ ਸਾਈਡ ਤੇ ਗੁੱਦਾ ਤੁਹਾਡੇ ਅੰਦਰ। ਲੋਕਾਂ ਨੇ ਖਾਣਾ ਭਾਜੀ। ਲੋਕਾਂ ਨੇ ਖਾਣਾ ਭਾਜੀ ਲੋਕਾਂ ਨੇ ਖਾਣਾ ਜੀ ਉਸਤਾਦ ਜੀ ਅਜੇ ਉਦਾਂ ਹੀ ਫਰੂਟ ਫਰਾਟ ਕੀ ਕਰਨ ਦੇ। ਜਲਦੀ ਕੱਢਿਆ ਕਰੇ ਸ਼ਾਮ ਪੈਣ ਦੀ। ਨਾਲੇ ਗੱਲ ਸੁਣੋ ਮੇਰੀ ਇੱਧਰ ਲਓ ਜੀ ਉਸਤਾਦ ਜੀ ਉਹ ਜਿਹੜੀਆਂ ਤੁਸੀਂ ਅੰਬਾਂ ਦੀਆਂ ਪੇਟੀਆਂ ਨਹੀਂ ਕਹੀਆਂ ਮੈਨੂੰ। ਆਹੋ ਉਹ ਸਾਰਾ ਗਲਿਆ ਅੰਬ ਮੈਂ ਥੱਲੇ ਲਾ ਕੇ ਨਾ ਉੱਤੇ ਇੱਕ ਤੈ ਅੱਛੇ ਅੰਬ ਦੀ ਲਾਤੀ। ਮੈਂ ਕਹਿੰਦਾ ਉਸਤਾਦ ਤੂੰ ਵੀ ਜ਼ਿੰਦਗੀ 'ਚ ਏਦਾਂ ਅੰਬ ਨਹੀਂ ਵੇਚਿਆ ਹੋਣਾ। ਮੈਂ ਕਹਿੰਦਾ ਗਾਹਕ ਨੂੰ ਪਤਾ ਹੀ ਨਹੀਂ ਲੱਗਣਾ। ਪੇਟੀ ਮੈਂ ਇੰਜ ਬੰਦ ਕੀਤੀ ਹੈ ਜਿੱਦਾਂ ਗਿਫਟ ਨਹੀਂ ਬੰਦ ਕਰੀਦਾ ਸਾਲਗਿਰਾ ਦਾ। ਮੈਂ ਕਹਿੰਦਾ ਉਹਨਾਂ ਨੇ ਇੰਜ ਕਰਕੇ ਖੋਲਣਾ ਖੁਸ਼ ਹੋਣਾ ਪਹਿਲਾਂ ਅੰਬ ਚੱਕਣਾ ਥੱਲੋਂ ਗਾਹਕ ਦੀ ਚਾਂਗਰ ਨਿਕਲ ਜਾਣੀ। ਸਾਰਾ ਹੀ ਗਲਿਆ ਅੰਬ ਤੂੰ ਕਹਿੰਦਾ ਸੀ ਨਾ ਨਹੀਂ ਵੇਚਣਾ। ਤੇਰੇ ਤੋਂ ਜ਼ਿਆਦਾ ਕਾਰੀਗਰਾਂ ਆ ਗਲਿਆ ਹੀ ਵੇਚਣਾ। ਪੇਟੀ ਦਾ ਪਤਾ ਹੀ ਨਹੀਂ ਲੱਗਦਾ। ਕੱਢਦੇ 5 ਪੇਟੀਆਂ ਰਹਿ ਗਈਆਂ ਕੱਢਦੇ। ਥੋੜਾ ਨਿਕਲਿਆ ਨਾ ਉਹ ਗਲ ਗਿਆ। ਮੈਂ ਇਹਨੂੰ ਕਹਿੰਦਾ ਕੋਈ ਪੱਟੀ ਪੁੱਟੀ ਕਰਾ ਲਾ ਤਾਂ ਕਰਕੇ ਕਹਿ ਰਿਹਾ। ਉਸਤਾਦ ਮੈਂ ਕਹਿੰਦਾ 5 ਹੀ ਪੇਟੀਆਂ ਨਿਕਲ ਜਾਣੀਆਂ। ਅੱਲਾ ਦੇ ਹੁਕਮ ਨਾਲ ਮੂੰਹ ਬੰਦ ਕਰ ਲਾ। ਤੈਨੂੰ ਕਹਿੰਦਾ ਮੂੰਹ ਬੰਦ ਕਰ ਲਾ। ਮੂੰਹ ਕਾਹਨੂੰ ਬੰਦ ਕਰ ਲਿਆ ਤੂੰ? ਮੈਨੂੰ ਆਪ ਹੀ ਗਿਆ ਗਲਿਆ ਅੰਬ ਜਿਹੜਾ ਪੇਟੀ 'ਚ ਪਾ ਕੇ ਬੰਦ ਕਰ ਦੇ। ਆ ਜਿਹੜਾ ਤੁਸੀਂ ਕਹਿੰਦੇ ਸੀ ਸਾਨੂੰ ਉਦੋਂ ਦਾ ਵੀ 5 ਪੇਟੀਆਂ ਉੱਥੇ ਪਈਆਂ ਵਾ। ਹਾਂਜੀ 5 ਮੈਂ ਗਿਣ ਗਿਆ ਨਹੀਂ ਬੰਦ ਕੀਤੀ। ਅੱਛਾ ਉਹ ਜਿਹੜਾ ਤੂੰ ਅੰਬ ਸਾਨੂੰ ਦੇਣ ਡਿਆ ਵਾ 5 ਪੇਟੀਆਂ ਪਈਆਂ ਹਾਂਜੀ ਉਹ ਸਾਨੂੰ ਦੇਣੀਆਂ ਫੌਜ ਕਿਤੇ ਗਲਿਆ ਫਰੂਟ ਲਾਉਣਾ ਅਸੀਂ। ਉਹਨਾਂ ਨੂੰ ਨਹੀਂ ਭਾਜੀ ਹਾਂਜੀ ਉਹੀ ਅੰਬ ਆ ਜੀ ਸਾਤੋਂ ਪਿਆਈ ਦੇ ਦਾਮ 'ਚ ਉਹ ਆ। ਥੋੜੀ ਦੇਰ ਪਹਿਲਾਂ ਕਹਿਣ ਡਿਆ ਸੀ ਤੁਸੀਂ ਇੰਜ ਕਰਕੇ ਅੰਬ ਫੜੋਗੇ ਪੋਲਾ ਕਰੋਗੇ ਤੇ ਤੇਰੀ ਸਿੱਧੀ ਮੂੰਹ ਤੇ ਜਾ ਕੇ ਵੱਜੂ। ਉਹ ਭਾਜੀ ਪੋਲਾ ਕਿਹੜੀ ਗੱਲ ਕਰਨਾ? ਪੋਲਾ ਤੇ ਗਲ ਗਿਆ ਇੰਨਾ ਹੋਇਆ। ਤੁਸੀਂ ਪੇਟੀ ਖੁੱਲਣੀ ਤੇ ਤੇਰੀ ਮੂੰਹ ਤੇ ਵੱਜਣੀ। ਉਹ ਅਚਾਰ ਪਾਇਆ ਨਾ ਉਹ ਕਹਿੰਦਾ ਗਲ ਗਿਆ ਅਚਾਰ ਸਾਰਾ ਮੈਂ ਗਲ ਤੇਰੇ ਗਿਆ। ਇਦਾਂ ਦਾ ਕੋਈ ਸੁਣਾ ਦੇਣਾ ਵਾ ਕਿ ਤੇਰੀ ਤੇ ਤੇਰੀ ਇੱਥੋਂ ਚੋ ਪੈਣੀ ਆ। ਅਸਲ 'ਚ ਭਾਜੀ ਗੱਲ ਕੀ ਹੋਈ? ਗੱਲ ਦੱਸੋ ਮੈਨੂੰ। ਗੱਲ ਭਾਜੀ ਅਸੀਂ ਫਰੂਟ ਲੈਣਾ ਵਾ। ਕਾਹਦੇ ਵਾਸਤੇ? ਓ ਯਾਰ ਖੁਦਾ ਦਾ ਨਾਮ ਫਰੂਟ ਲੈਣੇ ਨਾ ਰੋਈ ਜਾਂਦੇ। ਭਾਜੀ ਅਸਲ 'ਚ ਨਾ ਮੇਰਾ ਮਾਮਾ ਫੌਤ ਹੋ ਗਿਆ। ਫੌਤਗੀ ਤੇ ਕਹਿੰਦਾ ਹਾਂਜੀ ਤਾਂ ਤੈਨੂੰ ਕੀੜੇ ਪੈਣੇ ਆ। ਜੀਵੇ ਦੇ ਤੇ ਮੱਖੀਆਂ ਬਹਿਣਦੀਆਂ ਤੈਨੂੰ ਮਰੇ ਨੂੰ ਕੀੜੇ ਪੈਣੇ ਸਾਥ ਹੈ। ਉਹ ਕੁਲਾਂ ਵਾਲੇ ਬੰਦੇ ਨੂੰ ਗਲਿਆ ਫਰੂਟ ਵੇਚੇਗਾ ਸ਼ਰਮ ਨਹੀਂ ਆਉਂਦੀ? ਮੈਨੂੰ ਕੀੜਾ ਪੈਣੇ ਤੈਨੂੰ ਕੁੱਤੇ ਪੈਣੇ ਮੱਲੇ ਦੇ। ਤੂੰ ਸਤਾਨ ਨਾਲ ਬਦਤਮੀਜ਼ੀ ਕੀਤੀ ਹੈ। ਉਹ ਮੈਂ ਸਾਹ ਨਾ ਕਦੋਂ ਉਹ ਮੇਰਾ ਖਰਾਬ ਕਰਨ ਉਹਨਾਂ ਦਾ ਮਾਮਾ ਮਰ ਗਿਆ ਤੂੰ ਗਲੇ ਅੰਬੋ ਭਾਵੇਂ ਬਖਸ਼ਿਆ ਨਾ ਜਾਵੇ। ਉਹ ਮਾਮਾ ਮੈਂ ਮਾਰਿਆ ਉਹਨਾਂ ਦਾ। ਮੈਂ ਮਾਰਿਆ ਮਾਮਾ। ਓਏ ਨਿਕਲ ਲੈਂਦੇ ਪੇਟੀਆਂ ਮੇਰੀਆਂ ਨਿਕਲ ਲੈਂਦੇ ਚਵਲਾ। ਕਿੱਥੋਂ ਨਿਕਲਣੀਆਂ ਦਾਜੀ? ਮਰੇ ਬੰਦੇ ਦੀ ਛਾਂ ਤੇ ਦੇਣੀਆਂ ਸੀ। ਨਹੀਂ ਇਹ ਮੇਰੀ ਗੱਲ ਸੁਣਨਾ
ਵੀ ਤੂੰ ਸਿਆਣਾ ਬਿਆਣਾ ਬੰਦਾ ਵਾ ਚੰਗੀ ਭਲੀ ਉਮਰ ਆ ਤੇ ਮਰਨ ਵਾਲਾ ਜੀ। ਹੈ ਤੈਨੂੰ ਜ਼ਰਾ ਹਿਆ ਨਹੀਂ ਆਉਂਦੀ। ਚਲੋ ਜਿੰਦੇ ਬੰਦਿਆਂ ਨਾਲ ਤੇ ਬੰਦਾ ਕੋਈ 2 ਨੰਬਰ ਹੀ ਕਰਦਾ, ਮਰੇ ਬੰਦਿਆਂ ਦੇ ਵੀ ਤੂੰ ਗਲੇ ਫਰੂਟ ਵੇਚਣ ਆ। ਸਾਨੂੰ ਤੂੰ ਨਹੀਂ ਮਰਨਾ, ਉਹ ਤੇਰਾ ਖਾਨਦਾਨ ਨਹੀਂ ਮਰਨਾ ਹੈ, ਮੇਰੀ ਗੱਲ- ਤੇਰੇ ਬੱਚਿਆਂ ਨੂੰ ਕੁਝ ਨਹੀਂ ਹੋਣਾ, ਉਹ ਮੇਰੀ ਤੇਰੇ ਗੱਲ- ਸਿਆਣੇ ਤਾਂ ਮਰ ਗਏ, ਹੁਣ ਤੂੰ ਕਦੋਂ ਮਰਨਾ ਵਾ? ਉਹ ਗਲਿਆ ਫਰੂਟ ਲੋਕਾਂ ਨੂੰ ਵੇਚ, ਅੱਜ ਮੇਰਾ ਮਾਮਾ ਦਿੰਦਾ। ਔਰ ਤੂੰ ਉਹਦੇ ਮਾਮੇ ਦੇ ਗਲਿਆ ਵੇਚਣਿਆ ਹੈ, ਪਤਾ ਨਹੀਂ ਉਹ ਅੱਗੇ ਕਿੰਨਾ ਗੁਨਾਹਗਾਰ ਸੀ, ਉੱਤੇ ਤੂੰ ਗੁਨਾਹਗਾਰ ਅੰਬ ਦੇਣ ਦਿਆਂ। ਤੂੰ ਨਹੀਂ ਹੁਣ ਮੇਰੇ ਕੋਲ ਬਚਣਾ, ਤੂੰ ਨਹੀਂ ਬਚਣਾ ਮੇਰੇ ਕੋਲੋਂ। ਉਹ ਕੋਈ ਫਰੈਸ਼ ਫਰੂਟ ਉਹਦੇ ਮਗਰ ਭੇਜੋ, ਮਤਲਬ ਅੰਬ ਭੇਜੋਗੇ ਨਾ, ਨਾਲ ਲੱਸੀ ਵੀ ਭੇਜਿਓ, ਕਿਤੇ ਉੱਤੇ ਹੀ ਮਾਮੇ ਨੂੰ ਗਰਮੀ ਨਾ ਕਰਾ ਲਿਓ। ਇਦਾਂ ਹੀ ਆ ਭਾਜੀ, ਇਦਾਂ ਹੀ ਆ ਮੇਰੀ ਗੱਲ ਭਾਜੀ। ਸੁਣ। ਉਹ ਰੇਟ ਦੇਖੋ ਕਿੰਨਾ ਮਹਿੰਗਾ ਉਹ ਲਾਉਂਦੇ। ਭਾਈ ਰੇਟ ਤੁਹਾਨੂੰ ਸਸਤਾ ਹੋਰ ਕਰਦੇ ਨੇ, ਹੋਰ ਸਸਤਾ ਕਰਦੇ ਇਹ ਤੇ ਉਦਾਂ ਨਹੀਂ ਲੈਂਦਾ ਸਾਡੇ ਕੋਲ ਕੋਈ ਬੇਟੀ ਵਾਲੇ ਅੰਬ ਜਿਹੜੇ ਪਏ ਉਦਾਂ ਨਹੀਂ ਚੱਕਣ ਦਿਆ। ਉਹ ਭਾਈ ਕਿਹੜਾ ਨੇ ਚੱਕਣ ਦਿਆ ਉਹ ਤੂੰ ਰਾਤੀ ਤੂੰ ਆਪ ਹੀ ਕਹਿਣ ਦਿਆ ਸੀ ਕਿਤੇ ਓਲੇ ਕਰਦੇ, ਮੈਂ ਪੇਟੀ ਦੀ ਥੱਲੇਲੀ ਤਹਿ ਚਲਾਤੇ। ਉਹ ਕੋਈ ਸ਼ਰਮ ਖਾ, ਤੂੰ ਮਰਨਾ ਨਹੀਂ ਹੈਗਾ, ਉਹ ਤੇਰੀ ਕਬਰ 'ਚ ਕੀੜੇ ਪੈਣੇ ਆ, ਉਹ ਦੇਖ ਲਈ ਤੇਰਾ ਕਿਸੇ ਨੇ ਜਨਾਜ਼ਾ ਨਹੀਂ ਪੜਨਾ ਹੈਗਾ, ਤੂੰ ਰੋਡ ਤੇ ਜਾਣਾ ਕਿਸ ਦਿਨ, ਉਹ ਤੂੰ ਗਲਿਆ ਫਰੂਟ ਦੇਖਣੇ। ਤਾਂ ਤੈਨੂੰ ਸ਼ਰਮ ਹੀ ਨਹੀਂ ਆਈ ਹੈ? ਉਤੋਂ ਮੈਨੂੰ ਭੇਜਦਾ ਅੰਬ ਪੈਕ ਮੈਂ ਕਰਾਂ। ਉਹ ਸ਼ਰਮ ਵਾਲਾ ਤਾਂ ਮੈਨੂੰ ਲੱਗਦਾ ਇਹਦੇ ਅੰਦਰ ਕੋਈ ਪੁਰਜ਼ਾ ਹੀ ਨਹੀਂ ਹੈ ਵੀ ਤੂੰ ਆਪਣੀ ਉਮਰ ਵੇਖ, ਤੂੰ ਆਪਣੀਆਂ ਹਰਕਤਾਂ ਵੇਖ। ਆ 2 ਨੰਬਰੀ ਬੇਈਮਾਨੀਆਂ ਕਰ ਕਰਕੇ ਤੇਰੇ ਮੂੰਹ ਤੇ ਸਾਰੇ ਕੇਟੂ ਦੇ ਪਹਾੜ ਬਣੇ ਹੋਏ ਆ। ਲਾਂਤਾ ਮਈਆਂ ਲਾਂਤਾ ਬਾਜੀ, ਸਾਰੀ ਜ਼ਿੰਦਗੀ ਜਿੰਨਾ ਤੂੰ ਬੇਈਮਾਨੀ ਦਾ ਫਰੂਟ ਵੇਚਿਆ ਨਾ, ਤੇਰੇ ਸ਼ਾਗਿਰਦ ਸਾਰੇ ਬੇਹਦਾ ਤੇ ਹੋਣੇ ਆ, ਬੇਹਯਾ ਹੋਣੇ ਆ, ਬੇਅਦਬ ਹੋਣੇ ਆ। ਲਾਂਤੀ ਹੋਣੇ, ਦੋਸਤ ਕੀ ਹੋਣੇ ਮੇਰੇ ਸ਼ਾਗਿਰਦ। ਮੈਨੂੰ ਕਿਸੇ ਬਜ਼ੁਰਗ ਨੇ ਵੀ ਕਿਹਾ ਸੀ ਜਿਹੜਾ ਤੇਰੇ ਸ਼ਾਗਿਰਦ ਹੋਣਗੇ ਨਾ, ਉਹ ਰੱਤੇ ਹੋਣਗੇ, ਰੱਤੇ ਹੋਏ। ਲਾਂਤੀ ਹੋਣਗੇ ਮੇਰੇ ਤੋਂ ਬਾਅਦ ਜਿਹੜੇ ਹੋਣਗੇ। ਮੈਂ ਅੱਜ ਤੋਂ ਜਵਾਬ ਦੇ ਦੇਣਾ ਭਾਈ। ਤੇਰੇ ਬੱਚੇ ਵੀ ਲਾਂਤੀ ਹੋਣੇ ਆ, ਹਰਾਮ ਲਿਆ ਤੂੰ ਉਹਨਾਂ ਨੂੰ ਕੀ ਹੋਏ ਮਾਰ ਕੇ ਤੇਰੇ ਦੰਦ ਨਹੀਂ ਤਾਂ ਤੈਨੂੰ ਭਲਾ ਸ਼ਰਮ ਨਹੀਂ ਆਈ? ਤੂੰ ਰਾਤੀ ਮੈਨੂੰ ਕਹਿੰਦੇ ਅਸੀਂ ਅੰਬ ਆਪਾਂ ਕਿੱਥੇ ਸੁੱਟਨੇ ਆ, ਮੈਂ ਕਿਹਾ ਉਸਤਾਦ ਜੀ ਪੇਟੀਆਂ 'ਚ ਪਾ ਕੇ ਸੁੱਟਦੇ ਨੇ, ਇੱਕ ਤਾਂ ਉੱਤੇ ਸਹੀ ਲਵਾ ਕੇ ਤੇ ਵੇਚਣ ਲੱਗਾ ਸੀ। ਜਿਹੜੇ ਬੰਦੇ ਵੇਚਦੇ ਨੇ ਉਹਨਾਂ ਦੀਆਂ ਸ਼ਕਲਾਂ ਤੇ ਪਹਿਲਾਂ ਨਹੀਂ ਨੂਰ ਹੈਗਾ, ਤੇ ਉੱਤੋਂ ਤੂੰ ਉਹਨਾਂ ਨੂੰ ਸੌਦਾ ਵੀ ਗੰਦਾ ਦੇਣ ਦਿਆਂ। ਉਹ ਜਿਉਂਦਾ ਵਸਦਾ ਰਹਾ, ਮੱਝ ਨਾ ਕਿਤੇ ਤੇਰੀ ਟੱਕਰ ਲੱਗ ਜਾ, ਕਿਤੇ ਮਰ ਜਾ ਤੂੰ ਵੀ ਇਦਾਂ ਦਾ। ਮੈਂ ਤੁਹਾਨੂੰ ਸੱਚ ਬੋਲਿਆ, ਮੈਂ ਚਾਹੁੰਦਾ ਤੁਹਾਡੇ ਮਾਮੇ ਦੇ ਪਿੱਛੇ ਫਰੈਸ਼ ਫਰੂਟ ਜਾਵੇ। ਨਹੀਂ। ਉਹ ਤੇ ਪਤਾ ਨਹੀਂ ਦੁਨੀਆ ਤੋਂ ਕਿੱਦਾਂ ਖੱਜਲ ਹੁੰਦਾ ਗਿਆ। ਤੂੰ ਸੱਚ ਬੋਲਿਆ ਵੀ ਉਹਦੇ ਨੂਰ ਨਹੀਂ ਹੈ, ਤੂੰ ਨੂਰ ਜਹਾਂ ਦਾ ਮੁੰਡਾ ਹੈ। ਭਾਈ ਜੀ ਮੇਰੀ ਗੱਲ ਸੁਣ ਲਓ, ਮੈਂ ਤੁਲਾਉਣ ਲੱਗਾ ਕਿੰਨਾ ਤੁਸੀਂ ਲਾਓ। ਉਹ ਤੇਰਾ ਉਸਤਾਦ ਕਿਹੜਾ ਅੰਬ, ਹੈਂ? ਉਹ ਅੰਬ ਦੇਣ ਲੱਗਾ ਜੇ ਤੋਂ ਲੱਸੀ ਵੀ ਨਹੀਂ ਕੰਮ ਕਰਨੀ ਬਾਅਦ ਚ। ਅਸੀਂ ਆਪੇ ਨਿਬੜ ਲਾਂਗੇ, ਚੱਲ ਤੂੰ ਐਨ ਹੋ ਜਾਓ ਫੇ ਲੈ ਲਓ ਗਲਿਆ ਯਾ ਫਰੂਟ। ਨਹੀਂ ਆ ਉਹ ਗਲੇ ਅੰਬ ਇੱਥੇ ਵੀ ਗਲੇ ਹੀ ਪਏ ਆ, ਉੱਥੇ ਪਚਕਾਰ ਸਾਰੇ ਹੋਰ ਮਾਲ ਪਚਕਾਰ। ਗਲਿਆ ਪਿਆ। ਪਚਕਾਰੀ ਰੇਸ਼ੇ ਵਾਲੇ ਅੰਬਾਂ ਤੇਰੇ ਪਚਕਾਰ। ਮੈਂ ਕਹਿੰਦਾ ਤੁਹਾਡੇ ਬੱਚਿਆਂ ਦੇ ਮੂੰਹ 'ਚੋਂ 3 ਦਿਨ ਬੋ ਨਹੀਂ ਜਾਣੀ, ਉਹ ਅੰਬ ਲੈ ਜਾਂਦੇ ਤੁਸੀਂ। ਤੈਨੂੰ ਜ਼ਰਾ ਨਹੀਂ ਤੂੰ ਹਯਾ। ਆਪਣੇ ਹਰਾਮ ਦੇ ਬੱਚਿਆਂ ਨੂੰ ਖਵਾ, ਜਿੱਦਾਂ ਤੇ ਤੇਰੇ ਨਿਆਣੇ ਗੰਦੇ ਆ। ਆਰਾਮ ਦੇ ਬੱਚੇ ਨਹੀਂ, ਆਰਾਮ ਦੇ ਸ਼ਾਗਿਰਦ ਆ। ਇਹਨਾਂ ਨੂੰ ਖਵਾ, ਇਹਨਾਂ ਨੂੰ ਮਾਰ। ਉਸਤਾਦ ਦੀ ਬਿੱਸੀ ਕਰਾਉਂਦੇ ਆ। ਨਹੀਂ ਬੀਜਤੀ ਕਾਦੀ ਆ, ਤੂੰ ਪੂਰੇ ਮਹੱਲੇ ਦੀ ਬੀਜਤੀ ਕਰਾਉਣ ਲੱਗਾ। ਗਲੇ ਅੰਬ ਦਿੱਤੇ, ਉਹਨਾਂ ਨੇ ਕਹਿਣਾ ਆ ਬੰਦਾ ਗਲੇ ਅੰਬ ਵੇਚਦਾ, ਨਾਲ ਮੇਤੇ ਥੂ ਥੂ ਕਰਨਗੇ, ਮੈਂ ਤੇ ਪਰੇ ਹੋ ਜਾਣਾ ਸਾਰਾ ਥੂ ਚਲਾ ਮੂੰਹ ਤੇ ਹੋਰ ਤੇਰੀ ਤਾਂ ਗੱਲ ਸਹੀ ਹੈ। ਤੂੰ ਵੀ ਦਾਨਤ ਭੇਜ ਦਾਂ ਉਸਤਾਦ ਉਹ ਮੈਂ ਤੇ ਰੋਜ਼ ਭੇਜਦਾ ਭਾਈ, ਤੁਸੀਂ ਭੇਜੋ, ਮੇਰਾ ਤੇ ਉਸਤਾਦ ਆ, ਤੁਸੀਂ ਭੇਜੋ। ਤੂੰ ਤੇਰੀ ਦੁਕਾਨ ਤੇ ਆ ਥੂ ਤੇਰੇ ਤੇ ਉਸਤਾਦ ਸਾਰੀ ਥੁੱਕ ਖਿੱਲਰ ਗਈ ਆ, ਇਕੱਠੀ ਪਾ ਭਾਈ, ਇੱਧਰ ਪਾ, ਏਦਾਂ ਨਹੀਂ ਇਹਨੂੰ ਅਸਰ ਹੋਣਾ। ਇਹ ਕਈਆਂ ਬੰਦਿਆਂ ਨੂੰ ਇਹਦਾ ਗਲਤ ਫਰੂਟ ਭੇਜਦਾ ਭਾਈ। ਆ ਜਾ ਤੇ ਮਾਮੇ ਮਰੇ ਤੇ ਆਵਾਂਗੇ, ਜਦੋਂ ਇਹਦਾ ਮਾਮਾ ਮਰਿਆ ਗਲਿਆ ਫਰੂਟ ਲੈ ਕੇ ਆਵਾਂਗੇ। ਦੰਦ ਭੰਦਵਾ ਕੋਣੀ ਮਾਰ ਕੇ ਚਵਲੀਆ ਨਾ ਹੋਵੇ ਤੇ ਫਰੂਟ ਵੇਚਣ ਆ ਗਿਆ। ਉਸਤਾਦ ਤੈਨੂੰ ਮੈਂ ਗੁਨਾਹਗਾਰੀ ਤੋਂ ਬਚਾਇਆ ਜੀ। ਤੂੰ ਮੇਰਾ ਸ਼ਾਗਿਰਦ ਆ। ਹਾਂਜੀ ਉਸਤਾਦ ਜੀ। 22 ਸਾਲ ਦੀ ਛੁੱਟੀ ਚਲ ਜਾ, ਦਫਾ ਹੋ ਗਿਆ। ਤੇਰੇ ਉਸਤਾਦ ਜੀ 22 ਸਾਲ ਆ ਲਾਣਾ ਤੇਰੇ ਚੰਮਣ ਤੇ। 22 ਸਾਲ ਦੀ ਛੁੱਟੀ ਚੱਲ ਜਾਣਾ, 5 ਸਾਲ ਤੁਹਾਡੀ ਉਮਰ ਰਹਿ ਗਈ ਬਕਾਇਆ ਸਾਹਿਬ ਜੀ। ਸਾਹਿਬ ਜੀ ਮੈਨੂੰ ਰੱਖ ਲਓ, ਅੱਗੇ ਤੋਂ ਮੈਂ ਕਦੀ ਤੁਸੀਂ ਮੈਨੂੰ ਦੱਸੋ ਸਹੀ ਕਿ ਅੰਬ ਦੀਆਂ ਪੇਟੀਆਂ ਇਹਨਾਂ ਨੂੰ ਤੈਨੂੰ ਮੈਂ ਵੇਚਣੀਆਂ। ਹੁਣ ਸਰਦਖਾਨੇ ਤੇ ਰੱਖਣਾ, ਕਿਸੇ 2 ਦਿਨ ਬਾਅਦ ਫੜਾ ਦੀਦਾ, ਉੱਥੇ ਰੱਖਣਾ ਤੈਨੂੰ ਮੈਂ। ਤੈਨੂੰ ਹੁਣ ਆਪਣੇ ਨਾਲ ਨਹੀਂ ਮੈਂ ਰੱਖਣਾ ਤੈਨੂੰ।